ਹੈਲੋ ਗਾਇਜ਼, ਮੈਂ ਤੁਹਾਡਾ ਹੋਸਟ ਹਾਂ ਹਸਨ ਸ਼ਾਹ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ 1 ਮਿੰਟ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਥੀਏਟਰ ਦੀ ਦੁਨੀਆ ਦੇ ਜਿੰਨੇ ਵੀ ਫਨਕਾਰ ਨੇ ਔਰ ਅੱਛੇ ਤੋਂ ਅੱਛੇ ਫਨਕਾਰਾਂ ਨੂੰ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ। ਅਤੇ ਅੱਜ ਸਾਡੇ ਨਾਲ ਬਹੁਤ ਹੀ ਪਿਆਰੇ ਔਰ ਟਿਕਟੋਕ ਦੇ ਉੱਤੇ ਮਾਸ਼ਾਅੱਲਾ ਬਹੁਤ ਜ਼ਿਆਦਾ ਫੇਮਸ ਨੇ ਅਨਵਰ ਮਾਹੀ ਸਾਹਿਬ ਜੀ। अस्सलाम वालेकुम जी वालेकुम सलाम। एक मिनट हुआ खड़ गया जी। अच्छा एक मिनट अच्छा माही साहब जी 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 कैसा फील कर रहे हो तुम? मैं पहले नालों बेहतर फील कर रहा। पहले मैं ढिला मट्ठा था, फिर दवाई ਲਈ ਜਾ ਕੇ ਮੈਂ। अच्छा हाँ जी ਜ਼ੁਕਾਮ ਲੱਗਾ ਸੀ ਮੈਨੂੰ ਤੇ ਹੁਣ ਮੈਂ ਬਿਹਤਰ ਫੀਲ ਕਰ ਰਿਹਾ। ਨਹੀਂ, ਲੋਕਾਂ ਨੂੰ ਸਰਦੀਆਂ ਨੂੰ ਜ਼ੁਕਾਮ ਲੱਗਦਾ, ਤੁਹਾਨੂੰ ਗਰਮੀਆਂ ਨੂੰ ਲੱਗ ਗਿਆ। ਗਰਮੀਆਂ ਦਾ ਭੈੜਾ ਹੁੰਦਾ ਜੀ। ਸਰਦੀਆਂ ਦਾ ਚਲੋ ਬੰਦਾ ਜੂਸ ਪੀ ਲਵੇ ਤਾਂ ਵੀ ਠੀਕ ਹੋ ਜਾਂਦਾ ਤੇ ਜੇ ਸੂਪ ਪੀ ਲਵੇ ਤੇ ਤਾਂ ਵੀ ਠੀਕ ਹੋ ਜਾਂਦਾ। ਪੱਲਿਓ ਪੀ ਲਵੇ, ਕਿਤੇ ਦੇ ਪੱਲਿਓ ਨਹੀਂ। ਅੱਛਾ ਮਾਹੀ ਸਾਹਿਬ, ਤੁਹਾਡੀ ਇੰਟਰਟੇਨਮੈਂਟ ਕਰਾਉਣ ਦੀ ਇੱਕ ਅਲੱਗ ਹੀ ਹੈ ਵੇ ਦੁਨੀਆ ਵੇ ਕਿ ਤੁਸੀਂ ਤੁਹਾਡੀ ਲਾਫਟਿੰਗ ਔਰ ਤੁਹਾਡਾ ਜਿਹੜਾ ਜੁਗਤ ਕਰਨ ਦਾ ਅੰਦਾਜ਼ ਇਹ ਦੁਨੀਆ ਤੋਂ ਹਟਵਾ ਹੈ। ਜਦ ਕਿ ਸ਼ਕਲ ਤੋਂ ਤੁਸੀਂ ਲੱਗਦੇ ਨਹੀਂ ਕਿ ਜੁਗਤ ਕਰੋਗੇ। ਇੰਨੀ ਪਿਆਰੀ ਮਾਸੂਮ ਸ਼ਕਲ। ਇਹ ਤੁਸੀਂ ਨਹੀਂ ਸਾਰੇ ਕਹਿੰਦੇ ਨੇ, ਬਸ ਉਹ ਮਾਲਕ ਦਾ ਕਰਮ ਹੈ, ਮੈਂ ਕੱਖ ਵੀ ਨਹੀਂ ਹੈਗਾ। ਅੱਛਾ, ਇਹ ਕਾਮੇਡੀਅਨ ਬਣਨ ਵਾਸਤੇ ਜੀ ਇਹ ਕੀ ਚੀਜ਼ਾਂ ਜ਼ਰੂਰੀ ਨੇ? ਕਾਮੇਡੀਅਨ ਬਣਨ ਵਾਸਤੇ ਮੇਰੀ ਨਜ਼ਰ ਦੇ ਵਿੱਚ ਇਨਸਾਨ ਨੂੰ ਸਾਫ਼ ਗੋ ਤੇ ਸਾਫ਼ ਦਿਲ ਹੋਣਾ ਚਾਹੀਦਾ। ਇਹ ਸਭ ਤੋਂ ਮਾਹੀ ਸਾਹਿਬ ਔਖਾ ਕੰਮ ਨਹੀਂ? ਬਹੁਤ ਮੁਸ਼ਕਲ ਕੰਮ ਹੈ ਕਿ ਵੀ ਬੰਦੇ ਵੇਖਣ ਡਿਆ ਨੇ ਅੱਜ ਕਰਕੇ ਤੇ ਤੁਸੀਂ ਗੱਲ ਕੀਤੀ ਤੇ ਉਹਦੇ ਸਿਰ ਤੋਂ ਲੰਘ ਗਈ ਹੈ ਤੇ ਤਾਂ ਤੁਸੀਂ ਅੱਗੋਂ ਕਹਿ ਰਹੇ ਯਾਰ ਇਹ ਹੱਸਣ ਨਹੀਂ ਡਿਆ। ਨਹੀਂ, ਅਸੀਂ ਕਹਿੰਦੇ ਕਿ ਯਾਰ ਸੁੱਤਾ ਵਿਚਾਰਾ ਨੂੰ ਸੁੱਤਾ ਹੀ ਰਹਿਣ ਦੇ। ਹਸਾਉਣਾ ਸ਼ਾਹ ਜੀ ਸਭ ਤੋਂ ਮੁਸ਼ਕਲ ਹੈ। ਰਵਾਉਣਾ ਕਿਹੜਾ? ਰਵਾਉਣਾ ਫਾਰ ਐਗਜ਼ਾਮਪਲ ਇਹ ਵੇਖੋ ਤੁਹਾਡੇ ਹੱਥ 'ਚ ਮਾਈਕ ਹੈ, ਮੈਂ ਖਿੱਚ ਕੇ ਘੜੀ ਖਿੱਚਣ ਦੀ ਕੋਸ਼ਿਸ਼ ਕਰਾਂਗਾ, ਤੁਸੀਂ ਤੇ ਐਸ ਚਾਰਜ ਕੋਈ 7 ਲੱਖ ਦੀ ਘੜੀ ਲਾ ਕੇ ਚਲਾ ਗਿਆ ਮੈਂ ਕਰਾਂ ਜੀ। ਭਾਵੇਂ ਤੁਸੀਂ ਕਿਸ਼ਤਾਂ ਤਾਂ ਲਈ ਹੋਵੇ, ਭਾਵੇਂ 150 ਦੀ ਹੈ, ਕਹਿਣਾ ਇਹਨੂੰ 7 ਲੱਖ ਦੀ ਤੇ ਮੈਂ ਦੁਬਈ ਤੋਂ ਵਾਹ ਜੀ ਵਾਹ, ਵਾਹ ਜੀ ਵਾਹ। ਮੁਗਲਪੁਰ ਤੋਂ ਅੱਗੇ ਦੁਬਈ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ, ਉਹ ਮਸ਼ੀਨਰੀ ਬਾਜ਼ਾਰ ਦੇ ਕੋਲ ਜਿਹੜਾ ਨਾ ਉਹ ਦੁਬਈ ਵੀ। ਅੱਛਾ ਜਨਾਬ, ਤੁਹਾਨੂੰ ਅਸੀਂ ਟਿਕਟੋਕ ਤੇ ਵੇਖਦੇ ਹਾਂ, ਫੇਸਬੁੱਕ ਤੇ ਵੇਖਦੇ ਹਾਂ, ਬੜੀ ਪਬਲਿਕ ਤੁਹਾਨੂੰ ਪਸੰਦ ਕਰਦੀ ਹੈ ਮਾਸ਼ਾਅੱਲਾ। ਤੁਹਾਡੇ ਫਾਲੋਵਰ ਵੀ ਬੜੇ ਨੇ ਔਰ ਤੁਹਾਡੀ ਸ਼ਖਸੀਅਤ ਵੀ ਬਹੁਤ ਅੱਛੀ ਹੈ। ਤੇ ਇਹ ਡਰਾਮੇ ਦੇ ਨਾਲ ਤੁਹਾਨੂੰ ਕੀ ਫੀਲ ਹੋਇਆ ਕਿ ਵੀ ਕੀ ਰਿਸਪੌਂਸ ਮਿਲਿਆ? ਜਿਹੜਾ ਡਰਾਮੇ ਮੇਰੀ ਪਹਿਚਾਣ ਹੀ ਡਰਾਮੇ ਤੋਂ ਬਣੀ। ਹਾਂਜੀ, ਮੇਰੇ ਇਬਤਦਾਈ ਡਰਾਮਾ ਹੈ। ਫਿਰ ਸਾਡੇ ਅਸੀਂ ਖੁਸ਼ ਨਸੀਬ ਜਿਹੜੇ ਸਾਡੇ ਵੱਡਿਆਂ ਨੇ ਅਸੀਂ ਕੰਮ ਕਰ ਚੁੱਕੇ ਹਾਂ ਤੇ ਉਹਨਾਂ ਦਾ ਦੱਸਿਆ ਹੋਇਆ ਥੋੜਾ ਬਹੁਤ ਅਸੀਂ ਕਰਨੇ ਤੇ ਅੱਲਾ ਨੇ ਸਾਡੇ ਬੱਚਿਆਂ ਦਾ ਰਿਜ਼ਕ ਲਾਇਆ। ਸਭ ਤੋਂ ਵੱਡੀ ਗੱਲ ਪਤਾ ਕੀ ਸ਼ਾਹ ਜੀ? ਇਹ ਜਿਹੜਾ ਹੁਣ ਸਿਸਟਮ ਚੱਲ ਪਿਆ ਨਾ ਗਵਰਨਮੈਂਟ ਦਾ, ਅਸੀਂ ਸ਼ੁਕਰੀਆ ਜੀ ਅਦਾ ਕਰਾਂਗੇ। ਮੇਰੇ ਵਰਗੇ ਫਨਕਾਰ ਤਾਂ ਸਾਰੇ ਕਹਿਣਗੇ ਕਿ ਵੈਰੀ ਗੁੱਡ। ਫਨਕਾਰ ਕੋ ਤੁਸੀਂ ਜਿਹੜੀਆਂ ਨਾ ਜਿਹੜੀਆਂ ਗੱਲਾਂ ਤੇ ਬਿਆਨ ਲਾਇਆ ਰੈਗੂਲਰਿਟੀ ਜਿਹੜੀ ਨਹੀਂ ਹੋਣੀ ਚਾਹੀਦੀ, ਤੇ ਤੁਸੀਂ ਤੇ ਮਾਸ਼ਾਅੱਲਾ ਬਹੁਤ ਸੀਨੀਅਰ ਬੰਦੇ ਜੇ ਔਰ ਬੜੇ ਸੁਲਝੇ ਹੋਏ ਬੰਦੇ ਜੇ। ਤੁਸੀਂ ਜੁਗਤ ਵੀ ਐਸੀ ਕਰਦੇ ਹੋ ਕਿ ਬੰਦਾ 2 ਦਿਨ ਸੋਚਦਾ ਰਹਿੰਦਾ ਕਿ ਕਿਆ ਕੀ ਹੈ। ਇਹ ਗੱਲ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ, ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਕੋਸ਼ਿਸ਼ ਕਰਨ ਦੇ, ਮੈਂ ਵੀ ਆਪਣੇ ਆਪ ਦੀ ਨਾ ਕੋਸ਼ਿਸ਼ ਕਰਨਾ ਕਿ ਉਹ ਹੋਵੇ ਕਿ ਅਗਰ ਟੀਵੀ 'ਤੇ ਮੇਰਾ ਡਰਾਮਾ ਜਾਂ ਮੇਰੀ ਕੋਈ ਚੀਜ਼ ਚੱਲ ਰਹੀ ਹੈ ਨਾ, ਲਾਈਕ ਸੀਰੀਜ਼ ਲਾ ਲਓ, ਸੀਰੀਅਲ ਲਾ ਲਓ, ਅਗਰ ਮੈਂ ਆਵਾਂ ਤੇ ਇਹ ਕਹਿੰਦੇ ਯਾਰ 1 ਮਿੰਟ, ਮੇਰੀ ਕੋਸ਼ਿਸ਼ ਇਹ ਯਾਰ 1 ਮਿੰਟ ਜ਼ਰਾ ਨੂੰ ਵੇਖੀਏ ਯਾਰ, ਇਹ ਨਾ ਹੋਵੇ ਕਿ ਮੇਰੀ ਸ਼ਕਲ ਆ ਗਏ ਤੇ ਉਹ ਯਾਰ ਨੂੰ ਅੱਗੇ ਕੱਢੋ ਯਾਰ। ਤਜੱਸਸ ਹੋਣਾ ਚਾਹੀਦਾ ਨਾ, ਸਾਡੀ ਪਰਸਨੈਲਿਟੀ 'ਚ ਤਜੱਸਸ ਹੈ ਕਿ ਯਾਰ ਕਹਿਣ ਕੀ ਲੱਗੇ ਨਾ ਦੀ ਗੱਲ ਤੇ ਸੁਣੋ। ਸਾਡੇ ਉਸਤਾਦ ਮਾਨੂਲਾ ਖਾਨ ਸਾਹਿਬ ਕਹਿੰਦੇ ਸਰ ਪੁੱਤਰ ਜਦੋਂ ਤੁਸੀਂ ਨਾ ਡਰਾਇੰਗ ਰੂਮ 'ਚ ਬਹਿ ਜਾਓਗੇ ਨਾ ਤੇ ਸਮਝੋ ਤੁਸੀਂ ਕਾਮਯਾਬ ਹੋ। ਉਦੋਂ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿ ਡਰਾਇੰਗ ਰੂਮ 'ਚ ਬਹਿਣ ਦਾ ਕੀ ਮਕਸਦ। ਅਸੀਂ ਸਮਝਦੇ ਸੀ ਕਿ ਅਸੀਂ ਡਰਾਇੰਗ ਰੂਮ 'ਚ ਬਹਿ ਕੇ ਤੇ ਕੰਮ ਕਿਵੇਂ ਕਰਾਂਗੇ। ਉਹ ਬਾਅਦ 'ਚ ਹੁਣ ਪਤਾ ਲੱਗਾ ਕਿ ਉਹਨਾਂ ਨੇ ਕਿਵੇਂ ਕਿਹਾ ਸੀ ਕਿ ਡਰਾਇੰਗ ਰੂਮ 'ਚ ਬਹਿ ਜਾਓਗੇ ਕਿ ਆਪਣੇ ਲੈਵਲ ਨੂੰ ਇੰਨਾ ਕੁ ਸਾਫ਼ ਸੁਥਰਾ ਰੱਖੋ ਕਿ ਡਰਾਇੰਗ ਰੂਮਾਂ 'ਚ ਫੈਮਲੀਆਂ ਤੁਹਾਨੂੰ ਵੇਖ ਕੇ ਕਹਿਣਗੇ ਵੈਰੀ ਗੁੱਡ ਭਾਈ, ਇਹ ਬੜਾ ਜ਼ਬਰਦਸਤ ਐਕਟਰ ਹੈ, ਇਹ ਭਾਈ ਕੌਣ ਹੈ ਜਿਹੜਾ ਇਹ ਕੰਮ ਕਰਨ ਡਿਆ। ਮਾਦਤ ਦੇ ਨਾਲ ਇਹ ਕੋਈ ਲੋਕਡਾਊਨ ਦਾ ਜਿਹੜਾ ਕਿ ਟਾਈਮਿੰਗ ਦਾ ਹੇਰ ਫੇਰ ਹੋਇਆ ਹੈ, ਇਹਨਾਂ ਨਾਲ ਫਨਕਾਰਾਂ ਤੇ ਵੀ ਕੋਈ ਅਸਰ ਪਿਆ? ਬਹੁਤ ਜ਼ਿਆਦਾ ਅਸਰ ਪਿਆ। ਸਾਰਾ ਅਸਰ ਹੀ ਫਨਕਾਰਾਂ ਤੇ ਪਿਆ ਕਿਉਂਕਿ ਸਾਡਾ ਜਿਹੜਾ ਆਪਣਾ ਇੰਟਰਟੇਨਮੈਂਟ ਹੈ ਨਾ, ਇਹ ਐਕਸਟਰਾ ਮਨੀ ਯਾਨੀ ਕਿ ਜ਼ਿਆਦਾ ਪੈਸੇ ਜਿਹਦੇ ਕੋਲ ਨੇ, ਫਾਰ ਐਗਜ਼ਾਮਪਲ ਤੁਹਾਡੇ ਘਰ ਦਾ ਖਰਚਾ ਜਾਂ ਡੇਲੀ ਬੇਸ 'ਤੇ ਖਰਚਾ 2000 ਰੁਪਈਆ, ਤੁਹਾਡੀ ਜੇਬ ਦੇ ਵਿੱਚ 4000 ਹੈ ਨਾ, 2000 ਤੁਸੀਂ ਮੈਂਟਲੀ ਤੌਰ 'ਤੇ ਫਰੈਸ਼ ਹੋ ਗਏ, 2000 ਓਕੇ ਯਾਰ ਜੋ ਮੇਰੇ ਕੋਲ ਪਿਆ, ਹੁਣ ਕੀ ਕਰੀਏ। ਤੁਹਾਨੂੰ ਯਾਰ ਦੋਸਤ ਹੀ ਕਹੇਗਾ ਚੱਲ ਯਾਰ ਕਿਤੇ ਹੱਸਣ ਖੇਡਣ ਚਲੇ ਤੂੰ ਚਲਾਓ ਤੁਹਾਨੂੰ ਮੈਂ ਡਰਾਮਾ ਵਿਖਾਵਾਂ। ਬਿਲਕੁਲ ਕਾਰੋਬਾਰ ਦਾ ਰਹਿਲ ਪਹਿਲ ਚਹਿਲ ਹੋਏਗੀ ਨਾ ਤਾਂ ਸਾਡੇ ਬਿਜ਼ਨਸ ਨੇ ਆਟੋਮੈਟਿਕ ਅਪ ਹੋਣਾ ਹੈ। ਹੁਣ ਸਾਡਾ ਸਭ ਤੋਂ ਵੱਡਾ ਮੁਕਾਬਲਾ ਹੈ ਸੋਸ਼ਲ ਮੀਡੀਆ ਦੇ ਨਾਲ। ਹਰ ਬੰਦੇ ਤੇ ਆਪਣਾ ਜੇਬ 'ਚ ਤੇ ਮੋਬਾਈਲ,
ਹੁਣ ਹਰ ਬੰਦਾ ਹੀ ਐਕਟਰ ਬਣੇ ਆ। ਤੁਸੀਂ ਦੇਖ ਲਓ ਟਿਕਟੌਕ ਤੇ ਸੋਸ਼ਲ ਮੀਡੀਆ ਤੇ ਹਾਂਜੀ ਵੇਖ ਲਓ ਤੁਸੀਂ ਕਿਹੜਾ ਬੰਦਾ ਨਹੀਂ ਐਕਟ ਕਰਨ ਡਿਆ। ਸਾਰੇ ਐਕਟਿੰਗ ਕਰ ਠੀਕ ਹੈ। ਹੁਣ ਤੇ ਰੇਡੀਓ ਵੇਚਣ ਵਾਲੇ ਵੀ ਕਹਿੰਦੇ ਇਹ ਬੜੇ ਤਾਜ ਦਵਾਈ ਲਾਜ ਦਵਾਈ, ਉਹ ਵੀ ਐਕਟਿੰਗ ਕਰਨ ਡਿਆ। ਠੀਕ ਹੈ ਨਾ। ਹੁਣ ਤੁਸੀਂ ਗਲੀ 'ਚ ਭਾਈ ਜੀ ਪਤੀ ਸਾ ਮੇਰਾ ਬੜਾ ਮਜ਼ੇਦਾਰ ਹੈ, ਭਾਈ ਜੀ ਪਤੀ ਸਾ ਮੇਰਾ, ਉਹ ਵੀ ਐਕਟਿੰਗ ਕਰਨ ਡਿਆ। ਉਹ ਲਾਲ ਲਾਲ ਵਾਲਾ ਹੀ ਵਾਇਰਲ ਹੋ ਗਿਆ। ਲਾਲ ਵੇਚ ਦੁਆਣੇ ਰਿਹਾ ਜਿਹੜਾ ਪੰਨੂ ਉਹ ਹੀ ਲਾਲ ਲਾਲ, ਉਹ ਵੀ ਐਕਟਿੰਗ ਕਰਨ ਡਿਆ। ਅੱਛਾ, ਤੁਸੀਂ ਗਵਰਨਮੈਂਟ ਨੂੰ ਕੋਈ ਪੈਗਾਮ ਦੇਣਾ ਚਾਹੋ? ਗਵਰਨਮੈਂਟ ਨੂੰ ਸਾਡਾ ਇਹ ਪੈਗਾਮ ਹੈ ਕਿ ਜਿੱਥੇ ਤੁਸੀਂ ਖੁਦਾਰਾ, ਮੇਰੀ ਜਿਹੜੀ ਪਰਸਨਲੀ ਰਿਕੁਐਸਟ ਹੈ, ਮੈਂ ਗਵਰਨਮੈਂਟ ਨੂੰ ਇਹ ਕਹਾਂਗਾ, ਪੰਜਾਬ ਗਵਰਨਮੈਂਟ ਨੂੰ, ਕਿ ਖੁਦਾਰਾ ਤੁਸੀਂ ਨਾ ਅਲਮਰਾ ਓਪਨ ਕਰੋ, ਕਲਚਰ ਕੰਪਲੈਕਸ ਓਪਨ ਕਰੋ, ਪੰਜਾਬੀ ਕੰਪਲੈਕਸ ਡਰਾਮਾ ਹੁੰਦਾ ਸੀ ਉਹਨੂੰ ਓਪਨ ਕਰੋ। ਫਿਰ ਪੰਜਾਬ ਆਰਟ ਕੌਂਸਲ ਜਿਹੜਾ ਵੱਡਾ ਇਦਾਰਾ ਉਹਨੂੰ ਤੇ ਓਪਨ ਕਰੋ। ਉਹਦੇ 2 ਹਾਲ ਹੋਣ ਜਿਹੜੇ ਬਾਹਰ ਦੇਖਦੇ ਨੇ, ਕਮ ਸੇ ਕਮ ਫੇਰ ਤੇ ਹੋਵੇ ਨਾ ਕਿ ਉੱਥੇ ਆਪ ਨਹੀਂ ਮੋਨੀਟਰਿੰਗ, ਆਪਣੇ ਅਫਸਰ ਉੱਥੇ ਦੇ ਅੱਗੇ ਪਿੱਛੇ ਨਹੀਂ ਨਾ ਹੋ ਸਕਦਾ। ਸਹੀ ਬਾਤ। ਹੁਣ ਤੇ ਉਹਨੂੰ ਓਪਨ ਕਰਨ। ਫਿਰ 8 ਤੋਂ 9 ਜਿਹੜੇ ਇਦਾਰੇ ਬੰਦ ਨੇ ਨਾ ਉਹਨੂੰ ਓਪਨ ਕਰਨ, ਭਾਵੇਂ ਥੋੜਾ ਥੋੜਾ ਹੋਵੇ, ਸਾਰਿਆਂ ਨੂੰ ਰਿਜ਼ਕ ਮਿਲਣਾ ਸ਼ੁਰੂ ਹੋ ਜਾਏਗਾ ਤੇ ਸਾਰੇ ਦੁਆਵਾਂ ਕਰਨਗੇ। ਦੁਆਵਾਂ ਹੀ ਲੈਣੀਆਂ ਚਾਹੀਦੀਆਂ ਨੇ, ਭਾਵੇਂ ਹਕੂਮਤ ਚਾਂਦੀ ਨਾ ਦੀ, ਇਨਸਾਨੀ ਜ਼ਿੰਦਗੀ ਵੀ ਚਾਂਦੀ ਨਾ ਦੀ। ਅੱਛਾ, ਕੰਮ ਉਹ ਕਰੋ ਕਿ ਜਿਹੜਾ ਸਾਰੇ ਕਹਿਣਗੇ ਵੈਰੀ ਗੁੱਡ। ਕਿ ਤੁਸੀਂ ਜਿਨ੍ਹਾਂ ਦੇ ਨਾਂ ਲੈਣੇ ਅਲਹਮਰਾ ਤੇ ਇਹ ਸਾਰੇ ਓਪਨ ਕਰੋ, ਉੱਥੇ ਦੇ ਸਕ੍ਰਿਪਟ ਵੀ ਸਰਕਾਰੀ ਤੌਰ ਤੇ ਆਏਗਾ ਨਾ ਜੀ। ਇਹ ਜਿਹੜੇ ਪ੍ਰਾਈਵੇਟ ਚੱਲ ਰਹੇ ਨੇ ਥੀਏਟਰ, ਇੱਥੇ ਸਕ੍ਰਿਪਟ ਪਾਸ ਕਰਨ ਦੇ ਕੀ ਕੋਈ ਦੇਣ ਲੈਣ ਹੁੰਦਾ ਹੈ ਜਾਂ ਸਿਕਿਉਰਿਟੀ ਫੀਸ ਹੈ 40,000 ਰੁਪਏ ਤਕਰੀਬਨ ਸੁਣਿਆ ਤੇ ਘੱਟ ਵੀ ਹੋ ਸਕਦਾ ਹੈ। 35 ਹੈਗੀ 5 ਤੇ ਉਹ ਜਿਹੜਾ ਜਮਾ ਕਰਾਉਣ ਜਾਂਦਾ ਹਾਂਜੀ, ਉਹ ਸਕ੍ਰਿਪਟ ਫੀਸ ਹੈ। ਠੀਕ ਹੈ ਜੀ। ਹੁਣ ਦੇਖੋ ਹੁਣ ਕੈਮਰੇ ਲੱਗੇ ਨੇ, ਹੁਣ ਫਿਰ ਆਪਣਾ ਡੀਸੀ ਡਿਪਾਰਟਮੈਂਟ, ਫਿਰ ਹੋਮ ਡਿਪਾਰਟਮੈਂਟ, ਫਿਰ ਪੰਜਾਬ ਆਰਟ ਕੌਂਸਲ, ਫਿਰ ਮੁਤਲਕਾ ਇੰਤਜ਼ਾਮੀਆਂ, ਕੈਮਰੇ ਲਾਈਵ ਲੱਗੇ ਨੇ। ਹੁਣ ਤੇ ਕਿਸੇ ਕਿਸਮ ਦਾ ਹੋ ਵੀ ਨਹੀਂ ਸਕਦਾ। ਇਹ ਜੋ ਕੁਝ ਹੋਇਆ ਨਾ ਪਹਿਲੇ ਹੋ ਚੁੱਕਿਆ, ਪਹਿਲੇ ਵੀਡੀਓ ਬਣ ਚੁੱਕੇ, ਹੁਣ ਨਹੀਂ, ਹੁਣ ਤਲਵਾਰ ਹੈ ਇਸ ਤਰ੍ਹਾਂ ਤੇ ਅਸੀਂ ਕਹਿੰਦੇ ਕਿ ਵੈਰੀ ਗੁੱਡ। ਹੁਣ ਤਾਂ ਪਤਾ ਲੱਗੇਗਾ ਵੀ ਕਿਹੜਾ ਆਰਟਿਸਟ, ਸਾਰੇ ਹੀ ਚੰਗੇ ਨੇ। ਹੁਣ ਸਾਰੇ ਟਰੈਕ ਤੇ ਆ ਜਾਣਗੇ ਮੇਰੇ ਸਮੇਤ, ਕੰਮ ਜ਼ਬਰਦਸਤ ਹੋਏਗਾ, ਰਿਸਪੈਕਟ ਸਭ ਦੀ ਬਹਾਲ ਹੋ ਜਾਏਗੀ। ਗਵਰਨਮੈਂਟ ਦੀ ਵੀ ਇਹ ਕੋਸ਼ਿਸ਼ ਸੀ ਕਿ ਸਾਡੇ ਮੁਲਕ ਦੇ ਫਨਕਾਰਾਂ ਦੀ ਇੱਜ਼ਤ ਹੋਵੇ। ਬਿਲਕੁਲ, ਤੇ ਹੁਣ ਇੱਜ਼ਤ ਵਧੇਗੀ। ਤੇ ਨਾਜ਼ਰੀਨ, ਇਹ ਅਨਵਰ ਮਾਹੀ ਸਾਹਿਬ ਫਿਲਮ ਸਟੇਜ ਟੀਵੀ ਦੇ ਬਹੁਤ ਹੀ ਮਰੂਫ ਔਰ ਕਾਮੇਡੀਅਨ ਨੇ। ਜਨਾਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਗੁਜਰਾਲ ਆਪਣਾ ਪੰਜਾਬ ਥੀਏਟਰ 'ਚ ਕਰ ਰਹੇ ਹੋ, ਇਸ ਡਰਾਮੇ ਦਾ ਨਾਂ ਕੀ ਹੈ ਭਲਾ? ਡਰਾਮੇ ਦਾ ਨਾਂ ਹੈ ਸੋਹਣੀ ਲੱਗਦੀ ਪਈ। ਸੋਹਣੀ ਲੱਗਦੀ ਪਈ। ਤੇ ਆਓ ਵੇਖੋ ਕਿ ਕਿਹੜੀ ਸ਼ਾਇਦ ਸੋਹਣੀ ਲੱਗਦੀ ਪਈ, ਕਿ ਮਾਹੀ ਸਾਹਿਬ ਦੇ ਨਾਲ ਕਿਹੜੀ ਚੀਜ਼ ਹੈ ਜਿਹੜੀ ਸੋਹਣੀ ਲੱਗਦੀ ਪਈ। ਓਕੇ ਜੀ, ਅੱਲਾ ਹਾਫਿਜ਼। ਅੱਲਾ ਹਾਫਿਜ਼।